ਵੀ ਆਪਣੇ ਕੋਲ ਇਨਫ ਵੋਟਸ ਜਿਹੜੀਆਂ ਉਹ ਹੋ ਜਾਣਗੀਆਂ। ਹਾਊਸ ਨੂੰ ਇਹ ਜਿਹੜਾ ਰੀਅਪਰੂਵ ਕਰਨਾ ਪੈਣਾ ਹੈ ਪੈਕੇਜ ਆਫ ਬਿਲਸ, ਕਿਉਂਕਿ ਸੈਨੇਟ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਫੰਡਿੰਗ ਆ ਉਸ ਨੂੰ ਰਿਮੂਵ ਕਰ ਦਿੱਤਾ ਸੀਗਾ ਤੇ 2 ਵੀਕ ਦਾ ਜਿਹੜਾ ਸਟਾਪ ਕੈਪ ਫੰਡਿੰਗ ਸੀ ਉਸ ਦੇ ਵਿੱਚ ਲਗਾਈ ਗਈ ਸੀਗੀ। ਸੋ 1 ਤਰੀਕ ਤੋਂ 31 ਦੀ ਰਾਤ ਤੋਂ ਇਹ ਜਿਹੜੀ ਗਵਰਨਮੈਂਟ ਸ਼ਟਡਾਊਨ ਆ ਹੋ ਚੁੱਕੀ ਹੋਈ ਆ ਤੇ ਹੁਣ ਉਸ ਨੂੰ ਮੁੜ ਬਹਾਲ ਕਰਨ ਦੇ ਲਈ ਗੱਲ ਕੀਤੀ ਜਾ ਰਹੀ ਆ। ਕੱਲ ਰਾਸ਼ਟਰਪਤੀ ਟਰੰਪ ਹੁਣਾਂ ਨੇ ਟਵੀਟ ਕੀਤਾ ਸੀਗਾ, ਡੈਮੋਕ੍ਰੇਟਸ ਨੂੰ ਵੀ ਸੰਬੋਧਨ ਕਰਦੇ ਹੋਏ ਕਿਹਾ ਵੀ ਤੁਸੀਂ ਇਸ ਵਾਰ ਜਿਹੜੀ ਸਰਕਾਰ ਆ ਉਸ ਨੂੰ ਚਾਲੂ ਕਰੋ ਤੇ ਅਸੀਂ ਗੁੱਡ ਫੇਥ ਦੇ ਵਿੱਚ ਜਿਹੜੀ ਨੈਗੋਸ਼ੀਏਸ਼ਨ ਆ, ਜਿਹੜੀਆਂ ਗੱਲਾਂ ਦੇ ਉੱਤੇ ਚਰਚਾ ਹੋਈ ਆ ਉਸ ਨੂੰ ਅੱਗੇ ਜਿਹੜੀ ਉਹ ਗੁੱਡ ਫੇਥ ਦੇ ਵਿੱਚ ਵਧਾਵਾਂਗੇ। ਸੋ ਮਾਈਕ ਜੌਨਸਨ ਆਪਟਿਮਿਸਟਿਕ ਜਿਹੜੇ ਉਹ ਨਜ਼ਰ ਆ ਰਹੇ ਨੇ ਵੀ ਜਿਹੜਾ 3 ਦਿਨ ਦਾ ਪਾਰਸ਼ਲ ਸ਼ਟਡਾਊਨ ਆ ਉਹ ਅੱਜ ਕਿਤੇ ਨਾ ਕਿਤੇ ਖਤਮ ਹੋ ਜਾਵੇਗਾ। ਹਾਊਸ ਦੇ ਜਿਹੜੇ ਡੈਮੋਕ੍ਰੇਟ ਪਾਰਟੀ ਵੱਲੋਂ ਹਕੀਮ ਜੈਫਰੀਜ਼ ਆ ਉਹਨਾਂ ਨੇ ਜੌਨਸਨ ਹੁਣਾਂ ਨੂੰ ਕਿਹਾ ਆ ਵੀ ਕਹਿੰਦੇ ਵੀ ਪ੍ਰੋਸੀਜਰ ਦੇ ਨੂੰ ਐਡਵਾਂਸ ਕਰਨ ਦੇ ਲਈ ਉਹ ਰਿਪਬਲਿਕਨਸ ਦੀ ਮਦਦ ਨਹੀਂ ਕਰਨਗੇ। ਗਵਰਨਮੈਂਟ ਫੰਡਿੰਗ ਕਹਿੰਦੇ ਵੀ ਜਿਹਦੇ ਅੰਦਰ ਹੋਣ ਵਾਲੀ ਆ। ਜੌਨਸਨ ਹੁਣੀ ਆਪਣੀ ਹੀ ਪਾਰਟੀ ਦੀ ਜਿਹੜੀ ਰੇਜ਼ਰ ਥਿਨ ਮੈਜੋਰਟੀ ਆ ਉਸ ਦੇ ਨਾਲ ਹੁਣ ਕੰਮ ਕਰ ਰਹੇ ਆ ਵੀ ਜੇ ਕੋਈ 1-2 ਜਿਹੜੇ ਰਿਪਬਲਿਕਨਸ ਇਹਨਾਂ ਦੇ ਉਲਟ ਜਾ ਰਹੇ ਆ ਵੀ ਉਹਨਾਂ ਨੂੰ ਆਪਣੇ ਖੇਮੇ ਦੇ ਵਿੱਚ ਰੱਖਿਆ ਜਾਵੇ ਤੇ ਪਾਰਟੀ ਲਾਈਨ ਦੇ ਉੱਤੇ ਜਿਹੜਾ ਉਹ ਮੈਜਰ ਜਿਹੜਾ ਉਹ ਪਾਸ ਹੋਵੇ। ਇਸ ਮੌਕੇ ਜੇ ਦੇਖਿਆ ਜਾਵੇ ਤਾਂ ਸਪੀਕਰ ਜੌਨਸਨ ਸਿਰਫ ਇੱਕ ਰਿਪਬਲਿਕਨ ਉਲਟ ਵੋਟ ਪਾਵੇ ਤਾਂ ਉਹਨਾਂ ਦਾ ਸਰ ਸਕਦਾ ਆ। ਜੇ ਦੋਵਾਂ ਨੇ ਉਲਟ ਵੋਟ ਪਾਤੇ ਹੀ ਤਾਂ ਇਹਨਾਂ ਦਾ ਇਹ ਜਿਹੜਾ ਬਿੱਲ ਆ ਗਵਰਨਮੈਂਟ ਸ਼ਟਡਾਊਨ ਨੂੰ ਸੇਵ ਕਰਨ ਵਾਲਾ ਖੋਲਣ ਵਾਲਾ ਉਹ ਵਿੱਚੇ ਹੀ ਰਹਿ ਜਾਵੇਗਾ। ਕੱਲ ਜਿਹੜੇ ਮਾਈਕ ਜੌਨਸਨ ਆ ਉਹਨਾਂ ਨੇ ਆਪਣੀ ਹੀ ਪਾਰਟੀ ਦੇ ਉਹਨਾਂ ਫੈਕਸ਼ਨਸ ਦੇ ਵਿੱਚ ਜਿਹੜੇ ਰਿਬੈਲ ਕਰ ਰਹੇ ਆ, ਜਿਹੜੇ ਉਲਟ ਚੱਲ ਰਹੇ ਆ ਪਾਰਟੀ ਦੇ ਉੱਤੇ ਇਸ ਸ਼ਟਡਾਊਨ ਨੂੰ ਖਤਮ ਕਰਨ ਦੇ ਉਲਟ ਧਰਨਾ ਲਈ ਬੈਠੇ ਇੱਕ ਹਿਸਾਬ ਦੇ ਨਾਲ, ਉਹਨਾਂ ਨਾਲ ਕਾਫੀ ਜ਼ਿਆਦਾ ਜਿਹੜੀ ਉਹ ਗੱਲਬਾਤ ਕੀਤੀ ਆ। ਜਿਹੜੇ ਕੰਜ਼ਰਵੇਟਿਵ ਲਾਇਰਸ ਆ ਲਾਅ ਮੇਕਰਸ ਆ ਸੌਰੀ ਉਹ ਮੰਗ ਕਰ ਰਹੇ ਆ ਵੀ ਜਿਹੜਾ ਵੋਟਰ ਆਈਡੀ ਬਿੱਲ ਜਿਸ ਨੂੰ ਸੇਵ ਐਕਟ ਆਖਿਆ ਜਾ ਰਿਹਾ ਆ ਵੀ ਉਹ ਇਸ ਦੇ ਵਿੱਚ ਭਰਾਵਾ ਪਾਸ ਕਰਾਓ ਨਾਲ। ਸੋ ਨਾਲ ਦੇ ਨਾਲ ਬਿੱਲ ਜਿਹੜਾ ਸੇਵ ਐਕਟ ਆ ਉਹ ਡਿਪਾਰਟਮੈਂਟ ਆਫ ਡਿਫੈਂਸ, ਟ੍ਰੈਜਰੀ, ਸਟੇਟ, ਹੈਲਥ, ਹਿਊਮਨ ਸਰਵਿਸਿਜ਼, ਲੇਬਰ, ਹਾਊਸਿੰਗ, ਅਰਬਨ ਡਿਵੈਲਪਮੈਂਟ, ਟਰਾਂਸਪੋਰਟੇਸ਼ਨ, ਐਜੂਕੇਸ਼ਨ ਇਹਨਾਂ ਸਾਰੇ ਮਹਿਕਮਿਆਂ ਨੂੰ 30 ਸਤੰਬਰ ਤੱਕ ਰਾਸ਼ੀ ਜਿਹੜੀ ਆ ਉਹ ਮੁਹੱਈਆ ਕਰਾਊਗਾ ਪੂਰੇ ਫਿਸਕਲ ਅਰਥਚਾਰੇ ਦਾ ਜਿਹੜਾ ਸਾਲ ਹੁੰਦਾ ਆ ਉਸ ਦੇ ਹਿਸਾਬ ਦੇ ਨਾਲ। ਸੈਨੇਟ ਦੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਜਿਹੜੀ DHS ਦੀ ਜਿਹੜੀ ਫੰਡਿੰਗ ਆ ਉਸ ਨੂੰ ਸਟ੍ਰਿਪ ਡਾਊਨ ਕਰ ਦਿੱਤਾ ਸੀ ਤੇ 2 ਹਫ਼ਤੇ ਦੀ ਜਿਹੜੀ ਫੰਡਿੰਗ ਆ ਉਹ ਉਹਨਾਂ ਨੂੰ ਦਿੱਤੀ ਸੀਗੀ, ਉਹ ਪਾਸ ਹੋ ਕੇ ਹੁਣ ਦੁਬਾਰਾ ਹਾਊਸ ਦੇ ਵਿੱਚ ਪਹੁੰਚਿਆ ਹੋਇਆ ਹੈਗਾ ਆ। ਸੋ ਨੈਗੋਸ਼ੀਏਸ਼ਨਸ ਕਹਿੰਦੇ ਵੀ ਲਗਾਤਾਰ ਚੱਲ ਰਹੀਆਂ ਹੈਗੀਆਂ ਆ ਵੀ ਇਮੀਗ੍ਰੇਸ਼ਨ ਐਨਫੋਰਸਮੈਂਟ ਜੋ ਇਸ ਬਿੱਲ ਦੇ ਵਿੱਚ ਹੈਗੀ ਆ ਵੀ ਉਹਦੀਆਂ ਗਾਰਡ ਰੇਲਸ ਕਿੱਦਾਂ ਹੋਣ, ਵੀ ਕਿੱਥੋਂ ਤੱਕ ਜਿਹੜੇ ਇਮੀਗ੍ਰੇਸ਼ਨ ਐਨਫੋਰਸਮੈਂਟ ਕਰਦੇ ਜਿਹੜੇ ਫੈਡਰਲ ਏਜੰਟਸ ਨੇ ਵੀ ਉਹ ਕਿੱਥੋਂ ਤੱਕ ਆਪਣੀ ਕਾਰਵਾਈ ਨੂੰ ਜਿਹੜੀ ਉਹ ਅੱਗੇ ਵਧਾ ਸਕਦੇ ਆ ਤਾਂ ਜੋ DHS ਨੂੰ ਫੰਡਿੰਗ ਕੀਤੀ ਜਾ ਸਕੇ। ਸੋ ਡੈਮੋਕ੍ਰੇਟਾਂ ਨੇ ਕਈ ਤਰੀਕੇ ਦੀਆਂ ਮੰਗਾਂ ਉਸ ਦੇ ਵਿੱਚ ਕੀਤੀਆਂ ਆ। ਕੱਲ ਕ੍ਰਿਸਟੀ ਨੋਇਮ ਨੇ ਐਲਾਨ ਕਰ ਦਿੱਤਾ ਸੀਗਾ ਵੀ ਮਿਨਿਆਪੋਲਿਸ ਦੇ ਵਿੱਚ ਜਿੰਨੇ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ DHS ਦੇ ਆਈਸ ਦੇ ਫੈਡਰਲ ਏਜੰਟਸ ਆ ਉਹਨਾਂ ਸਾਰਿਆਂ ਨੂੰ ਜਿਹੜੇ ਬੋਡੀ ਕੈਮਰੇ ਆ ਉਹ ਲਗਾਏ ਜਾਣਗੇ ਤਾਂ ਜੋ ਉਹਨਾਂ ਦੀਆਂ ਇੰਟਰੈਕਸ਼ਨ ਜੋ ਕਮਿਊਨਿਟੀ ਦੇ ਨਾਲ ਆ, ਜੋ ਪਬਲਿਕ ਦੇ ਨਾਲ ਆ, ਉਹਨਾਂ ਨੂੰ ਕੈਦ ਕੀਤਾ ਜਾ ਸਕੇ। ਹਾਊਸ ਸਪੀਕਰ ਮਾਈਕ ਜੌਨਸਨ ਨੇ ਉਹ ਡੈਮੋਕ੍ਰੇਟਸ ਦੀ ਜਿਹੜੀ ਡਿਮਾਂਡ ਹੈਗੀ ਆ ਉਸ ਨੂੰ ਰਿਜੈਕਟ ਕਰ ਦਿੱਤਾ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਜੋ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਏਜੰਟਸ ਆ ਉਹਨਾਂ ਨੂੰ ਜੁਡੀਸ਼ੀਅਲ ਵਾਰੰਟ ਜਿਹੜੇ ਆ ਉਹ ਲੈਣੇ ਚਾਹੀਦੇ ਹੈਗੇ ਆ ਪਹਿਲਾਂ ਕਿਸੇ ਨੂੰ ਵੀ ਜਦੋਂ ਫੜਨਾ ਹੈਗਾ ਉਦੋਂ ਪਹਿਲਾਂ। ਪਰ ਜੋ ਜੌਨਸਨ ਆ ਉਹ ਕਹਿੰਦੇ ਵੀ ਇਹ ਕੰਮ ਹੋਣ ਵਾਲਾ ਨਹੀਂ ਹੈ, ਇਹ ਅਨਵਰਕੇਬਲ ਪ੍ਰਪੋਜ਼ਲ ਹੈਗਾ, ਸੋ ਅਸੀਂ ਇਸ ਡਿਮਾਂਡ ਨੂੰ ਰਿਜੈਕਟ ਕਰਦੇ ਹੈਗੇ ਆ। ਡੈਮੋਕ੍ਰੇਟਸ ਕਹਿੰਦੇ ਵੀ ਉਹ ਇਹ ਕਰਨਾ ਚਾਹੁੰਦੇ ਹੈਗੇ ਆ ਵੀ ਇੱਕ ਨਵੀਂ ਲੇਅਰ ਵਾਰੰਟ ਦੀ ਰਿਕੁਆਇਰਮੈਂਟ ਜਦੋਂ ਆਈਸ ਵਾਲੇ ਫੜਨ ਜਾਂਦੇ ਆ ਤੇ ਕਹਿੰਦੇ ਬੰਦੇ ਅੰਦਰ ਜਾ ਕੇ ਲੁਕ ਜਾਂਦੇ ਆ ਤੇ ਅਸੀਂ ਉਹਨਾਂ ਨੂੰ ਅੰਦਰੋਂ ਫਿਰ ਕੱਢ ਨਹੀਂ ਸਕਦੇ ਹੈਗੇ। ਸੋ ਇਸ ਕਰਕੇ ਜੋ ਇਹਦੇ ਉੱਤੇ ਅਸੀਂ ਵਰਕਆਊਟ ਨਹੀਂ ਕਰ ਸਕਦੇ, ਕਹਿੰਦੇ ਇਟਸ ਨੈਵਰ ਗੋਇੰਗ ਟੂ ਗੋ ਅਲੋਂਗ ਵਿਦ ਐਡਿੰਗ entirely new layer of judicial warrants। ਸੋ ਇਹ ਅਨਇੰਪਲੀਮੈਂਟੇਬਲ ਹੈਗਾ
ਪਰ ਦੇਖੋ ਹੁਣ ਵੋਟ ਕਿੱਥੇ ਹੁੰਦੀ ਆ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੀ ਆ ਵੀ ਰਿਪਬਲਿਕਨ ਕਹਿੰਦੇ ਆ ਵੀ ਅਸੀਂ ਹੋਲਡ ਅਪ ਨਹੀਂ ਕਰਾਂਗੇ ਫੰਡਿੰਗ ਪੈਕੇਜ, ਪਰ ਕੰਸਰਨ ਜ਼ਰੂਰ ਹੈਗੇ ਆ ਡੀਐਚਐਸ ਨੂੰ ਲੈ ਕੇ। ਜੀਓਪੀ ਰਿਪਰੈਜ਼ੈਂਟੇਟਿਵ ਐਰਿਕ ਬਰਲਿਨਸਨ ਜੋ ਹੈਗੇ ਆ ਹਾਊਸ ਫਰੀडम ਕਾਕਸ ਦੇ, ਉਹਨਾਂ ਨੇ ਕਿਹਾ ਵੀ ਮੈਂ ਤਾਂ ਇਸ ਬਿੱਲ ਦੇ ਉਲਟ ਵੋਟ ਪਾਊਂਗਾ। ਰਿਪਰੈਜ਼ੈਂਟੇਟਿਵ ਨਿਕੋਲ ਮੈਲੀਓਟੈਕਿਸ ਜੋ ਹੈਗੇ ਆ ਨਿਊਯਾਰਕ ਦੇ, ਉਹ ਵੀ ਕਹਿ ਰਹੇ ਆ ਵੀ ਜੋ ਡੈਮੋਕ੍ਰੇਟਸ ਦੀ ਡਿਮਾਂਡ ਆ ਉਹ ਬਿਲਕੁਲ ਸਹੀ ਹੈਗੀ ਆ, ਅਸੀਂ ਉਹਦਾ ਸਾਥ ਦੇਵਾਂਗੇ। ਸੋ ਕਾਫੀ ਜਿਹੜੀ ਕ੍ਰਿਟੀਕਲ ਪੋਜੀਸ਼ਨ ਹੈਗੀ ਆ ਇਸ ਟਾਈਮ ਦੇ ਉੱਤੇ, ਕਿਸ ਤਰ੍ਹਾਂ ਜੋ ਵੋਟ ਆ ਉਹ ਇਸ ਇਸ਼ੂ ਤੇ ਪਊਗੀ। ਫਿਰ ਜਿੱਦਾਂ ਹੀ ਅਪਡੇਟ ਹੁੰਦੀ ਆ ਆਪਾਂ ਤੁਹਾਡੇ ਨਾਲ ਜ਼ਰੂਰ ਅਪਡੇਟ ਇਹਦੇ ਬਾਰੇ ਕਰ ਦੇਵਾਂਗੇ। ਜੀਓਪੀ ਦੇ ਮੈਂਬਰਸ ਦਾ ਲਾਇਲਟੀ ਟੈਸਟ ਤੇ ਡੈਮੋਕ੍ਰੇਟਸ ਦੇ ਜਿਹੜੇ ਡਾਇਲਮਾ ਆ, ਜੋ ਇਸ ਟਾਈਮ ਉਹ ਸ਼ਸ਼ੋਪੰਚ ਆ, ਉਹ ਇਹਨਾਂ ਇਸ ਜਿਹੜੀਆਂ ਵੋਟ ਦੇ ਵਿੱਚ ਕਿਤੇ ਨਾ ਕਿਤੇ ਨਤਾਰਾ ਜਿਹੜਾ ਹੋ ਸਕਦਾ ਵੀ ਕਿਹੜੇ ਪਾਸੇ ਵੱਲ ਨੂੰ ਜਿਹੜੀ ਪੋਲਿਟਿਕਸ ਆ ਉਹ ਵੱਧ ਰਹੀ ਆ। ਸੋ ਜਿੱਦਾਂ ਆਪਾਂ ਦੱਸਿਆ ਵੀ ਹਾਊਸ ਦੇ ਵਿੱਚ ਜੀਓਪੀ ਦੀ ਬਹੁਤ ਹੀ ਰੇਜ਼ਰ ਥਿਨ, ਬਹੁਤ ਹੀ ਬਰੀਕ ਜੀ ਜਿਹੜੀ ਉਹ ਮੈਜੋਰਟੀ ਹੈਗੀ ਆ, ਤੇ ਜੌਨਸਨ ਹੁਣਾਂ ਦਾ ਪੂਰਾ ਜ਼ੋਰ ਜਿਹੜਾ ਇਸ ਦੇ ਵਿੱਚ ਲੱਗੂਗਾ, ਵਿਪ ਕਰ ਸਕਣਗੇ ਸਾਰਿਆਂ ਦੇ ਸਾਰਿਆਂ ਨੂੰ। ਇਹ ਹੁਣ ਵੱਡੀ ਜਿਹੜੀ ਇੱਕ ਕੋਸ਼ਿਸ਼ ਜਿਹੜੀ ਉਹ ਰਵੇਗੀ। ਜਿਹੜੇ ਕੁਛ ਤੇ ਜੀਓਪੀ ਮੈਂਬਰ ਇਸ ਦੇ ਵਿੱਚ ਹੋਰ ਸਖਤੀ ਨੂੰ ਲੈ ਕੇ ਜਿਹੜੇ ਹਰਜੋਤ ਸਿੰਘ ਜੀ, ਉਹ ਇਸ ਲਈ ਇਸ ਦੇ ਉਲਟ ਵੋਟ ਜਿਹੜੀ ਉਹ ਪਾ ਰਹੇ ਨੇ ਵੀ ਨਹੀਂ, ਇਹਦੇ ਵਿੱਚ ਸੇਵ ਐਕਟ ਤੇ ਹੋਰ ਜਿਹੜੀਆਂ ਸਾਰੀਆਂ ਚੀਜ਼ਾਂ ਆ ਉਹ ਐਡ ਕੀਤੀਆਂ ਜਾਣ। ਵੋਟਰ ਆਈਡੀ ਨੂੰ ਇਹਦੇ ਨਾਲ ਜਿਹੜਾ ਉਹ ਫੰਡਿੰਗ ਦੇ ਵਿੱਚ ਜਿਹੜਾ ਉਹ ਜੋੜਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਰਹੀ ਆ। ਸੋ ਇਹ ਕਾਫੀ ਜਿਹੜਾ ਹਰਜੋਤ ਸਿੰਘ ਜੀ ਪੇਚੀਦਾ ਮਸਲਾ ਜਿਹੜਾ ਓਵਰਆਲ ਬਣ ਜਾਣਾ ਆ। ਸੋ ਪਰ ਇਹ ਆ ਵੀ ਗਵਰਨਮੈਂਟ ਸ਼ਟਡਾਊਨ ਦਾ ਡਾਂਸ ਇੱਕ ਵਾਰੀ ਫਿਰ ਸ਼ੁਰੂ ਹੋ ਚੁੱਕਾ। ਅਜੇ ਪਿਛਲੇ ਸਾਲ ਹੀ ਇਹ ਜਿਹੜਾ ਡਾਂਸ ਕਰਕੇ ਹਟੇ ਆ, ਜਿੱਦਾਂ ਜੈਫਰੀ ਐਪਸਟੀਨ ਦੀਆਂ ਫਾਈਲਸ ਦੇ ਵਿੱਚ ਮੋਦੀ ਬਾਰੇ ਦੱਸਿਆ ਸੀਗਾ ਵੀ ਉਹਨੇ ਵੀ ਡਾਂਸ ਕੀਤਾ ਸੀ।